ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਵੀਰ ਆਜ਼ਾਦ ਖਾਨ ਜੀ ਦਾ ਮਰਦਾਨ ਪਾਕਿਸਤਾਨ ਤੋਂ ਆਇਆ ਹੈ। ਸਾਡੀ ਸਿੱਖਾਂ ਖਿਲਾਫ RSS ਦੀਆਂ ਗਤੀਵਿਧੀਆਂ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ, ਡਾਕਟਰ ਸਾਹਿਬ ਮੇਰੇ ਖਿਆਲ ਨਾਲ ਜਿਹੜਾ ਡੁੱਬ ਰਿਹਾ ਹੋਵੇ ਉਸ ਨੂੰ ਇੱਕ ਤਿਨਕੇ ਦੀ ਜ਼ਰੂਰਤ ਹੀ ਬਹੁਤ ਹੁੰਦੀ ਹੈ। ਉਹ ਕੰਮ ਆਵੇ ਚਾਹੇ ਨਾ ਆਵੇ, ਪਰ ਡੁੱਬਣ ਵਾਲਾ ਉਸ ਤਿਨਕੇ ਦਾ ਵੀ ਸਹਾਰਾ ਲੈਂਦਾ ਹੈ। ਤੁਹਾਡਾ ਜਿਹੜਾ ਇਹਨਾਂ ਸਨਾਤਨ ਧਰਮ ਵਾਲਿਆਂ ਨਾਲ ਰਿਸ਼ਤਾ ਹੈ, ਅਸੀਂ ਦੁਆ ਕਰਦੇ ਹਾਂ ਕਿ ਤੁਹਾਨੂੰ ਉਸ ਤੋਂ ਆਜ਼ਾਦੀ ਮਿਲੇ। ਮੁਸਲਮਾਨ ਕੌਮ ਨਾਲ ਆਪਣਾ ਰਾਬਤਾ ਕਾਇਮ ਰੱਖੋ, ਸ਼ਾਇਦ ਕਿਸੇ ਦਿਨ ਉਹ ਕੰਮ ਆ ਜਾਣ। ਵੈਸੇ ਸਿੱਖ, ਮੁਸਲਮਾਨ ਅਤੇ ਈਸਾਈ ਇੱਕ ਰੱਬ ਵਿੱਚ ਯਕੀਨ ਰੱਖਦੇ ਹਨ। ਮੁਸਲਮਾਨਾਂ ਦੀ ਬਦਨਾਮੀ ਤਾਂ ਬਹੁਤ ਹੋਈ ਹੈ, ਪਰ ਅਸੀਂ ਇੰਨੇ ਵੀ ਬੁਰੇ ਨਹੀਂ ਕਿ ਤੁਹਾਡੀ ਤਾਰੀਫ ਨਾ ਸਮਝੀਏ ਤਕਲੀਫ ਨਾ ਸਮਝੀਏ। ਅੱਲਾਹ ਤੁਹਾਨੂੰ ਸਨਾਤਨ ਧਰਮ ਦੇ ਸ਼ੈਤਾਨ ਤੋਂ ਦੂਰ ਰੱਖਣ। ਅੱਲਾਹ ਤੁਹਾਨੂੰ ਖਾਲਸਾ ਦੀ ਖੁਸ਼ੀ ਨਸੀਬ ਕਰਾਉਣ। ਜੀ ਡਾਕਟਰ ਸਾਹਿਬ। ਆਜ਼ਾਦ ਖਾਨ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਮਰਦਾਨ ਪਾਕਿਸਤਾਨ ਤੋਂ ਲਿਖਿਆ। ਜਦੋਂ ਮੈਂ ਉਹਨਾਂ ਦੀ ਲਿਖਤ ਵੀ ਦੇਖੀ, ਇਹ ਉਹ ਬੈਠ ਸੀ ਹੋਤੀ ਮਰਦਾਨ, ਜਿੱਥੇ 47 ਤੋਂ ਪਹਿਲਾਂ ਸਿੱਖ ਵੀ ਵੱਡੀ ਗਿਣਤੀ 'ਚ ਰਹਿੰਦੇ ਸੀ, ਔਰ ਉੱਥੋਂ ਦੇ ਇੱਕ ਸਿੱਖ ਸਕਾਲਰ ਹੋਏ ਨੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ। ਸੋ ਉਹਨਾਂ ਨੇ ਜਦੋਂ ਬਾਅਦ 'ਚ ਵੀ ਕਿਤਾਬਾਂ ਲਿਖੀਆਂ, ਆਪਣੇ ਨਾਂ ਨਾਲ ਹਮੇਸ਼ਾ ਹੋਤੀ ਮਰਦਾਨ ਲਿਖਦੇ ਰਹੇ, ਕਿਉਂਕਿ ਹੋਤੀ ਵੀ ਕਸਬਾ ਜਾਂ ਟਾਊਨ ਹੋਏਗਾ ਔਰ ਮਰਦਾਨ ਉਹ ਇਲਾਕਾ ਹੈ। ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ। ਉਹਨਾਂ ਨੇ ਸ਼ੁਰੂਆਤ ਇਸ ਗੱਲ ਤੋਂ ਕੀਤੀ ਕਿ ਵੀ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੈ, ਸੋ ਜ਼ਾਹਰ ਹੈ ਵੀ ਇਸ ਵੇਲੇ ਬੇਸ਼ੱਕ ਅਸੀਂ 30 ਮਿਲੀਅਨ ਸਾਡੀ ਗਿਣਤੀ ਹੈ, ਦੁਨੀਆ ਦੇ 150 ਤੋਂ ਜ਼ਿਆਦਾ ਮੁਲਕਾਂ 'ਚ ਅਸੀਂ ਰਹਿੰਦੇ ਹਾਂ। ਬਾਹਰ ਬੈਠਾ ਸਿੱਖ ਬੜਾ ਖੁਸ਼ਹਾਲ ਹੈ। ਪੰਜਾਬ 'ਚ ਵੀ ਅਸੀਂ ਇਹਦੇ ਬਾਵਜੂਦ ਕਿ ਕਿਸ ਕਿਸਮ ਦਾ ਸਾਡੇ ਨਾਲ ਵਰਤਾਰਾ ਹੈ, ਅਸੀਂ ਸਾਰੇ ਦੇਸ਼ ਨੂੰ ਕਣਕ, ਚੌਲ, ਦੂਜੇ ਤੀਜੇ ਉਹ ਦਿੰਦੇ ਆ ਪੈਦਾ ਕਰਕੇ, ਉਹ ਖਾ ਕੇ ਫਿਰ ਸਾਨੂੰ ਮਾਰਨ ਆਉਂਦੇ ਨੇ ਜੀ। ਔਰ ਉਹਨਾਂ ਨੇ ਆਪਣੇ ਵੱਲੋਂ ਤਾਂ ਇਹ ਸਹਾਰਾ ਹੀ ਦਿੱਤਾ ਹੈ, ਹੌਸਲਾ ਦਿੱਤਾ। ਔਰ ਇੱਕ ਉਹਨਾਂ ਨੇ ਬੜੀ ਕੀਮਤੀ ਗੱਲ ਕਹੀ, ਔਰ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦਾ ਹਾਂ, ਮੇਰੇ ਮਿੱਤਰ ਸ਼ੇਖ ਸਾਹਿਬ, ਜਿਨ੍ਹਾਂ ਨਾਲ ਸਾਡਾ ਲਗਭਗ 18 ਸਾਲ ਦਾ ਬੜਾ ਨੇੜਲਾ ਸਬੰਧ ਰਿਹਾ। ਉਹ ਇਹ ਕਹਿੰਦੇ ਹੁੰਦੇ ਸੀ, ਔਰ ਉਹਨਾਂ ਦੀ ਜਦੋਂ ਉਹਨਾਂ ਦੀ ਲਿਖਤ ਵੀ ਹੋਣੀ ਤੇ ਉਹ ਇਹ ਗੱਲ ਬੜੇ ਦਾਅਵੇ ਨਾਲ ਕਹਿੰਦੇ ਸੀ ਕਿ ਵੀ ਸਿੱਖ ਔਰ ਮੁਸਲਮਾਨ ਜਿਹੜੇ ਨੇ ਇਹ ਮੋਨੋਥੀਸਟਿਕ ਨੇ, ਔਰ ਜਿਹੜੀ ਇਹ ਸਾਡੀ ਸਾਂਝ ਹੈ ਮੋਨੋਥੀਸਟਿਕ ਹੁੰਦਾ ਇੱਕ ਰੱਬ 'ਚ ਯਕੀਨ ਰੱਖਣ ਵਾਲੀ ਜੀ। ਔਰ ਇਹ ਜਿਹੜੀ ਸਾਡੀ ਸਾਂਝ ਹੈ, ਔਰ ਇਸੇ ਲਈ ਅਲਾਮਾ ਇਕਬਾਲ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਰਦ ਕਾਮਿਲ ਕਿਹਾ, ਹੁਣ ਹਾਲਾਂਕਿ ਇਸਲਾਮ ਦੇ ਵਿੱਚ ਇਹ ਮਰਦ ਕਾਮਿਲ ਸਿਰਫ ਹਜ਼ਰਤ ਮੁਹੰਮਦ ਸਾਹਿਬ ਦੇ ਲਈ ਇਸਤੇਮਾਲ ਹੁੰਦਾ ਹੈ, ਪਰ ਉਹਨਾਂ ਨੇ ਗੁਰੂ ਨਾਨਕ ਸਾਹਿਬ, ਬਾਬਾ ਨਾਨਕ ਲਈ ਵੀ ਜਦੋਂ ਉਹਨਾਂ ਨੇ ਉਹਨਾਂ ਦੀ ਕਿਤਾਬ ਬਾਂਗੇ ਦਰਾ ਦੇ ਵਿੱਚ ਗੁਰੂ ਨਾਨਕ ਨਜ਼ਮ ਲਿਖੀ, ਤੇ ਫਿਰ ਉਹਨਾਂ ਨੇ ਕਿਹਾ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਹੁਣ ਤੌਹੀਦ ਹੁੰਦਾ ਇੱਕ ਰੱਬ ਵਾਹਦ। ਹੁਣ ਜਿਹੜਾ ਇਸਲਾਮ ਦੇ ਵਿੱਚ ਕਲਮਾ ਵੀ ਹੈ, ਲਾ ਇਲਾਹਾ ਇল্লাল্লাਹ, ਕਿ ਇੱਕ ਰੱਬ ਹੈ ਜੀ। ਔਰ ਜਦੋਂ ਅਸੀਂ ਆਪਣੇ ਮੂਲ ਮੰਤਰ ਦੀ ਗੱਲ ਕਰਦੇ ਹਾਂ, ਜਿਹੜਾ ਹਰ ਸਿੱਖ ਦਾ ਬੇਸਿਕ ਜਿਹੜਾ ਫੇਥ ਹੈ ਕਿ ਇੱਕ ਓੰਕਾਰ, ਦੇਅਰ ਇਜ਼ ਬਟ ਵਨ ਗॉड। ਸਤਨਾਮ, ਉਹਦਾ ਨਾਂ ਸੱਚਾ ਹੈ, ਕਰਤਾ ਪੁਰਖ, ਉਹੀ ਕ੍ਰੀਏਟਰ ਹੈ, ਉਹੀ ਸਭ ਨੂੰ ਬਣਾਉਣ ਵਾਲਾ, ਨਿਰਭਉ ਨਿਰਵੈਰ, ਉਹ ਕਿਸੇ ਤੋਂ ਡਰਦਾ ਨਹੀਂ, ਅੱਲਾ ਦੀ ਜ਼ਾਤ ਕਿਸੇ ਤੋਂ ਨਾਲੋਂ ਵੈਰ ਨਹੀਂ ਰੱਖਦਾ। ਨਿਰਭਉ ਨਿਰਵੈਰ ਅਕਾਲ, ਉਹ ਮੌਤ ਦੇ ਵਿੱਚ ਨਹੀਂ ਆਉਂਦਾ, ਰੱਬ ਮਰਦਾ ਨਹੀਂ ਹੈ, ਨਾ ਹੀ ਉਹ ਜੰਮਦਾ ਨਾ ਮਰਦਾ। ਅਕਾਲ ਮੂਰਤ ਅਜੂਨੀ, ਉਹ ਜੰਮਦਾ ਨਹੀਂ ਹੈ। ਸਹਿ ਭੰਗ, ਸੈਲਫ ਇਲੂਮੀਨੇਟਡ, ਗੁਰਪ੍ਰਸਾਦ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਨੂੰ ਜਿਹੜਾ ਰੀਅਲਾਈਜ਼ ਕੀਤਾ ਜਾਂਦਾ, ਉਸ ਨੂੰ ਮਿਲਿਆ ਜਾਂਦਾ। ਸੋ ਜਿਹੜਾ ਸਾਡੇ 'ਚ ਕਾਨਸੈਪਟ ਗੁਰੂ ਦਾ ਹੈ, ਇਸਲਾਮ 'ਚ ਨਬੀ ਦਾ, ਔਰ ਵੈਸੇ ਅਦਰਵਾਈਜ਼ ਜਿਹੜਾ ਬੇਸ ਹੈ, ਔਰ ਇਹਨਾਂ ਨੇ ਇਹ ਕਿਹਾ ਈਸਾਈ ਮਜ਼ਹਬ ਦੇ ਹਵਾਲੇ ਨਾਲ ਵੀ ਉਹ ਵੀ ਇੱਕ ਰੱਬ 'ਚ ਯਕੀਨ ਰੱਖਦੇ ਨੇ, ਪਰ ਇਹ ਜਿਹੜੀ ਤੌਹੀਦ ਦੀ ਸਾਂਝ ਹੈ ਔਰ ਇਹ ਜਿਹੜੀ ਇੱਕ ਰੱਬ ਦੇ ਵਿੱਚ ਯਕੀਨ ਹੈ, ਔਰ ਇਹ ਤਾਂ ਇੱਕ ਬੇਸਿਕ ਹੈ। ਫਿਰ ਇਸਲਾਮ ਦੇ ਵਿੱਚ ਜਮਾਤ ਦਾ ਕਾਨਸੈਪਟ ਹੈ, ਸਿੱਖੀ ਦੇ ਵਿੱਚ ਸੰਗਤ ਦਾ ਕਾਨਸੈਪਟ ਹੈ, ਸੰਗਤ ਜਮਾਤ ਹੈ, ਫਿਰ ਬਰਾਬਰੀ ਦੀ ਗੱਲ ਹੈ। ਔਰ ਜਿਵੇਂ ਇਸਲਾਮ ਦਾ ਬੇਸ ਬਰਾਬਰੀ ਹੈ, ਇਹੀ ਗੱਲ, ਔਰ ਉਸੇ ਤੇ ਉਹ ਸ਼ੇਅਰ ਵੀ ਹੈ ਕਿ ਇੱਕ ਹੀ ਸਫ में खड़े हो गए सब महमूदो एआज, फिर ना कोई बंदा रहा ना बंदा निवाज, कि सारे एक बराबरी ਦੇ ਉੱਤੇ ਨੇ। ਤੇ ਇੱਥੇ ਜਿਹੜਾ ਆਧਾਰ ਹੈ ਖਾਲਸੇ ਦਾ ਕਾਨਸੈਪਟ, ਇੱਕ ਬਾਟੇ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ, ਭਾਈ ਭਾਈ ਦਾ ਕਾਨਸੈਪਟ। ਸਾਡੇ ਸਭ ਤੋਂ ਆਨਰੇਬਲ ਵਰਡ ਹੀ ਭਾਈ ਹੈ। ਭਾਈ ਦਾ ਮਤਲਬ ਭਰਾ, ਬ੍ਰਦਰਸ। ਅਸੀਂ ਜਦੋਂ ਕਿਸੇ ਨੂੰ ਬਹੁਤ ਰਿਸਪੈਕਟ ਦੇਣਾ ਹੁੰਦਾ, ਅਸੀਂ ਭਾਈ ਸਾਹਿਬ ਕਹਿੰਦੇ ਹਾਂ, ਬ੍ਰਦਰ। ਸੋ ਕੋਈ ਜ਼ਾਤ, ਇਹ ਵੱਖਰੀ ਗੱਲ ਹੈ ਵੀ ਸੋਸ਼ਲੀ ਅਸੀਂ ਜ਼ਾਤ ਬਰਾਦਰੀਆਂ ਛੱਡੀਆਂ ਨਹੀਂ ਹੈ,
ਨਾ ਮੁਸਲਮਾਨਾਂ ਨੇ ਛੱਡੀਆਂ, ਪਾਕਿਸਤਾਨੀ ਭਰਾਵਾਂ ਨੇ, ਤੇ ਨਾ ਅਸੀਂ ਛੱਡੀਆਂ। ਅਜੇ ਵੀ ਉਹਦੇ ਤੇ ਹੀ ਅਸੀਂ ਵੱਡਾ ਫਖਰ ਲੈਂਦੇ ਹਾਂ ਜੀ, ਫਲਾਣੀ ਬਰਾਦਰੀ ਤੇ ਫਲਾਣਾ ਮਲਕ ਤੇ ਫਲਾਣਾ ਢਿਮਕਾ, ਤੇ ਸਾਡੇ ਵੀ ਹੁੰਦੇ ਜੀ ਅਸੀਂ ਫਲਾਣੇ ਆ ਤੇ ਢਿਮਕੇ। ਪਰ ਜਿਹੜੇ ਮਜ਼ਹਬ ਦੇ ਕਨਸੈਪਟ ਨੇ ਉਹਦੇ ਮੁਤਾਬਕ ਬਰਾਬਰੀ ਜਿਹੜੀ ਹੈ ਉਹ ਬੇਸ ਹੈ ਇਹਨਾਂ ਦੀ, ਇਹ ਮਜ਼ਹਬਾਂ ਦਾ ਆਧਾਰ ਹੈ, ਫਾਊਂਡੇਸ਼ਨ ਹੈ। ਸੋ ਇਹਨਾਂ ਦਾ ਵੀਰ ਆਜ਼ਾਦ ਖਾਨ ਜੀ ਨੇ ਇਹ ਕਿਹਾ ਵੀ ਅਸੀਂ ਇੰਨੇ ਵੀ ਬੁਰੇ ਨਹੀਂ ਹਾਂ। ਨਹੀਂ ਜਨਾਬ, ਤੁਹਾਨੂੰ ਕੌਣ ਬੁਰਾ ਕਹਿੰਦਾ? ਅਸੀਂ ਤਾਂ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਸਾਡੀ ਡੈਸਟੀਨੀ ਉਸ ਖਿੱਤੇ ਦੇ ਵਿੱਚ ਵੀ, ਪਾਕਿਸਤਾਨ ਸਾਡਾ ਖਾਲਿਸਤਾਨ ਦਾ ਨੇਬਰ ਹੈ, ਹਮਸਾਇਆ ਮੁਲਕ ਹੈ, ਔਰ ਜਿੰਨੀ ਗੁੱਡਵਿਲ ਪਾਕਿਸਤਾਨ ਦੇ ਵਿੱਚ ਹੈ। ਐਤਕੀ ਵੀ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ, ਕਿਵੇਂ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ 20,000 ਤੋਂ ਜ਼ਿਆਦਾ ਲੋਕ, ਜਿਸ ਕਿਸਮ ਦੇ ਹਾਲਾਤ ਉੱਥੇ ਨੇ, ਇਹਦੇ ਬਾਵਜੂਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋਏ ਔਰ ਦੂਸਰਾ ਹੋਏ। ਔਰ ਮੈਂ ਦੇਖ ਰਿਹਾ ਸੀ ਇੱਕ ਪਿਕਚਰ ਜਿਹੜੀ ਬੜੀ ਵਾਇਰਲ ਹੋਈ ਕਿ ਜਿਉਂ ਹੀ ਸਿੱਖਾਂ ਦੇ ਜਥੇ ਪਾਕਿਸਤਾਨ ਦੇ ਵਿੱਚ ਐਂਟਰ ਕੀਤੇ ਟ੍ਰੇਨ ਰਾਹੀਂ, ਤੇ ਇੱਕ ਪਾਕਿਸਤਾਨੀ ਫੌਜ ਦੀ ਕਮਾਂਡੋ ਬੀਬੀ ਜਿਹਦਾ ਸਿਰ ਢੱਕਿਆ ਹੋਇਆ ਸੀ, ਸੂਟ ਪਾਇਆ ਹੋਇਆ ਸੀ, ਉਹ ਪੂਰੀ ਲੇਟੈਸਟ ਗਨ ਲੈ ਕੇ ਪ੍ਰੋਟੈਕਸ਼ਨ ਦੇ ਰਹੀ ਹੈ। ਮੈਂ ਕਿਹਾ ਇਹ ਹੈ ਜਦੋਂ ਤੁਹਾਡਾ ਜਿਹੜੀ ਹੈ ਇੱਕ ਮੁਲਕ ਦੇ ਵਿੱਚ ਕਿਸ ਕਿਸਮ ਦਾ ਤੁਹਾਡਾ। ਔਰ ਉਹ ਉੱਥੇ ਉਹਨਾਂ ਨੇ ਵਿਚਾਰੇ, ਮੈਨੂੰ ਜਿਹੜੇ ਸਾਡੇ ਡਾਕਟਰ ਗੁਰਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਕੋਆਰਡੀਨੇਟਰ, ਉਹ ਕਹਿੰਦੇ ਨੇ ਜੀ ਉਹ ਵਿਚਾਰੇ ਜਿੰਨੇ ਸਿਕਿਉਰਿਟੀ ਵਾਲੇ ਨੇ, ਜਦੋਂ ਤੱਕ ਹਰ ਜਥੇ ਦਾ ਮੈਂਬਰ ਸੇਫ ਵਾਪਸ ਇੰਡੀਆ ਨਹੀਂ ਚਲਾ ਜਾਂਦਾ ਬਾਹਰ, ਉਹ ਵਿਚਾਰੇ ਸੌਂਦੇ ਨਹੀਂ ਹੈ। ਦਿਨ ਰਾਤ ਇੱਕ ਹੁੰਦਾ ਕਿ ਕੋਈ ਘਟਨਾ ਨਾ ਹੋ ਜਾਏ ਔਰ ਉਹਨਾਂ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਤਾਂ ਬਹੁਤ ਤਵੱਕੋ ਕਰਦੇ ਹਾਂ ਔਰ ਲੋਕ ਸਾਨੂੰ ਬਹੁਤ ਪਿਆਰ ਕਰਦੇ ਨੇ ਉਸ ਮੁਲਕ ਦੇ ਸਿੱਖਾਂ ਨੂੰ। ਹਾਂ, ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਸਰਕਾਰ ਹੈ, ਉਹ ਜਿਹੜਾ ਥੋੜੇ ਜਿਹੇ ਦੰਦ ਤਿੱਖੇ ਕਰਨ, ਉਹ ਪਤਾ ਨਹੀਂ ਕਿਉਂ ਡਰਦੇ ਰਹਿੰਦੇ ਨੇ ਇੰਡੀਆ ਵਾਲਿਆਂ ਤੋਂ। ਔਰ ਜੇ ਥੋੜਾ ਜਿਹਾ ਸਿੱਖਾਂ ਦੇ ਨਾਲ ਜਿਹੜਾ ਖੁੱਲ ਕੇ ਹੱਥ ਮਿਲਾਣ, ਭਾਵੇਂ 2 ਉਂਗਲਾਂ ਹੀ ਐਂ ਕਰ ਦੇਣ, ਉਹਦੇ ਨਾਲ ਇਹ ਹੈ ਵੀ ਸਾਨੂੰ ਵੀ ਹੌਸਲਾ ਰਹੇਗਾ ਤੇ ਪਾਕਿਸਤਾਨ ਦੀ ਵੀ ਜਿਹੜੀ ਹੈ ਸੇਫਟੀ ਸਿਕਿਉਰਿਟੀ ਅਲਟੀਮੇਟਲੀ ਬਫਰ ਸਟੇਟ ਖਾਲਿਸਤਾਨ ਜਿਹੜਾ ਦੋਨਾਂ ਦੇ ਵਿਚਕਾਰ ਹੋਏਗਾ, ਇਹੀ ਗਰੰਟੀ ਕਰਦੀ ਹੈ। ਔਰ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਆਜ਼ਾਦ ਖਾਨ ਜੀ ਦਾ ਕਿ ਉਹਨਾਂ ਨੇ ਸਾਨੂੰ ਬੜੇ ਹੌਸਲੇ ਵਾਲੇ ਸ਼ਬਦ ਕਹੇ ਨੇ ਜੀ। ਇੰਨੇ ਬੜਾ ਸਾਡੇ ਵਾਸਤੇ ਮੇਰੇ ਖਿਆਲ ਨਾਲ। ਤੇ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸਿੱਖ ਸਕਾਲਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਲਿਖੀ, ਵਾਰਾਂ, ਕਬਿਤ, ਜਿਹੜੇ ਸੱਚਮੁੱਚ ਹੀ ਮੈਂ ਜਿਉਂ-ਜਿਉਂ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਪੜ੍ਹਦਾ ਮੈਂ ਕਹਿੰਦਾ ਵੀ ਆਫਰੀਨ ਹੈ, ਕਿਸ ਲੈਵਲ ਦੀ ਇੰਟੈਲੀਜੈਂਸ। ਔਰ ਮੈਨੂੰ ਲੱਗਦਾ ਵੀ ਇੰਨਾ ਵੱਡਾ ਖਜ਼ਾਨਾ ਗੁਰਬਾਣੀ ਦਾ ਆਪਣੇ ਆਪ ਤਾਂ ਹੈ ਹੀ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ। ਉਹ ਤਾਂ ਪਿਓ ਦਾਦੇ ਦਾ ਖਜ਼ਾਨਾ ਹੈ ਹੀ ਹੈ, ਪਰ ਇਹ ਜਿਹੜਾ ਸਕਾਲਰਲੀ ਕੰਮ ਨੇ, ਸਾਨੂੰ ਅਫਸੋਸ ਕਿ ਪੜ੍ਹਨ ਲਿਖਣ ਦਾ ਸ਼ੌਕ ਨਹੀਂ, ਇਸ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ, ਅੱਗੋਂ ਅਸੀਂ ਕੀ ਪੜ੍ਹਨਾ। ਸੋ ਉਹਨਾਂ ਦਾ ਅੱਜ ਵਾਲਾ ਜਿਹੜਾ ਕਵਿਤ ਨੰਬਰ 107 ਅਸੀਂ ਚੁਣਿਆ, ਸ਼ਬਦ ਸੁਰਤ ਆਪਾ ਖੋਏ ਗੁਰਦਾਸ ਹੋਏ, ਬਾਲ ਬੁੱਧ ਸੁਧ ਨਾ ਕਰਤ ਮੋਹ ਦਰੋਹ ਕੀ, श्रवण उस्तत निंदा सम तुल सुरत लिव, लोचन ध्यान लिव कंचन और लो की, नासका सुगंध बिरगंध समसर ताके, जेबा समान बिख अमृत ना बोह की, कर चार कर्म अकर्म अपथ पथ, किरत बिरत सम उकत ना द्रोह की। ਜੀ ਹੁਣ ਉਹਦੇ 'ਚ ਇਸ ਕਵਿਤ 'ਚ ਭਾਈ ਸਾਹਿਬ ਇਹ ਫਰਮਾਉਂਦੇ ਨੇ ਕਿ ਜਦੋਂ ਸਿੱਖ ਦੀ ਸੁਰਤ ਸ਼ਬਦ ਦੇ ਨਾਲ, ਰੱਬ ਦੀ ਯਾਦ ਦੇ ਵਿੱਚ, ਰੱਬ ਦੇ ਸ਼ਬਦ ਦੇ ਨਾਲ, ਗੁਰੂ ਦੇ ਸ਼ਬਦ ਨਾਲ ਪੁੜ ਜਾਂਦੀ ਹੈ ਜੀ, ਤੇ ਫਿਰ ਉਸ ਦਾ ਆਪਾ ਗਵਾਚ ਜਾਂਦਾ ਹੈ। ਆਪਾ ਗਵਾਚਣਾ ਕਿ ਉਹਦੀ ਈਗੋ, ਉਹਦੀ ਹਉਮੈ, ਉਸ ਵਿਚਲਾ ਹੰਕਾਰ, ਫਾਲਸ ਪ੍ਰਾਈਡ, ਉਹ ਵੈਨਿਸ਼ ਹੋ ਜਾਂਦਾ, ਉਹ ਖਤਮ ਹੋ ਜਾਂਦਾ। ਆਪਾ ਖੋਏ ਗੁਰਦਾਸ ਹੋਏ, ਉਹ ਫਿਰ ਸੱਚਮੁੱਚ ਰੱਬ ਦਾ ਬੰਦਾ ਬਣ ਜਾਂਦਾ। ਦਾਸ ਦਾ ਮਤਲਬ ਹੀ ਹੈ ਕਿ ਉਹ ਰੱਬ ਦਾ ਬੰਦਾ ਬਣਿਆ। ਔਰ ਹੈ ਵੀ, ਜਦੋਂ ਅਸੀਂ ਬੰਦੇ ਦੀ ਗੱਲ ਕਰਦੇ ਹਾਂ, ਬੰਦਾ ਸੋ ਜੋ ਪਵੇ ਵਿੱਚ ਬੰਦੀ ਤੱਕਣ ਕੋ ਦੀਦਾ, ਕਿ ਵੀ ਇਹ ਜਿਹੜਾ ਰੱਬ ਦੇ ਹੁਕਮ ਦੇ ਵਿੱਚ ਰਹਿਣਾ, ਇਹੀ ਬੰਦਾ ਹੋਣਾ। ਔਰ ਬੰਦਗੀ ਵੀ ਇਸ ਦੇ ਨਾਲ, ਜਿਹੜਾ ਬੰਦਾ ਰੱਬ ਦਾ ਹੈ ਉਹ ਫਿਰ ਉਹਦੀ ਬੰਦਗੀ ਕਰਦਾ ਹੈ, ਉਸ ਦੀ ਇਬਾਦਤ ਕਰਦਾ ਹੈ, ਤੇ ਉਹ ਫਿਰ ਰੱਬ ਦਾ ਸੱਚਮੁੱਚ ਦਾ ਬੰਦਾ ਬਣਦਾ। ਗੁਰਦਾਸ ਹੋਏ, ਬਾਲ ਬੁੱਧ, ਤੇ ਇਸ ਕਿਸਮ ਦਾ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ, ਬੰਦਗੀ ਦੇ ਵਿੱਚ ਜੁੜਿਆ ਹੋਇਆ ਬੰਦਾ ਹੁੰਦਾ, ਉਹ ਬਾਲ ਬੁੱਧ ਹੁੰਦਾ। ਉਹਦੀ ਜਿਹੜਾ ਫਿਰ ਅੰਦਰ ਆ ਉਹ ਬੱਚੇ ਵਾਂਗ ਹੁੰਦਾ। ਜਿਵੇਂ ਅਸੀਂ ਕਹਿੰਦੇ ਹਾਂ ਵੀ ਬੱਚਾ
ਕਿਸੇ ਦੇ ਨਾਲ ਈਰਖਾ ਕੀ ਕਰੇਗਾ। ਜਦੋਂ ਕਿਸੇ ਨੇ ਕਹਿਣਾ ਕਿ ਇਹਦੀ ਬਾਲ ਬੁੱਧ ਹੈ, ਬਾਲ ਬੁੱਧ ਦਾ ਮਤਲਬ ਰੀਅਲ ਵਿਜ਼ਡਮ ਹੁੰਦਾ ਜਿਹਦੇ ਚ ਵੈਰ ਨਹੀਂ ਹੁੰਦਾ। ਬੱਚੇ ਇਸੇ ਲਈ ਗਵਾਂਢੀ ਜਿੰਨੇ ਮਰਜ਼ੀ ਲੜਦੇ ਹੋਣ ਆਪਸ ਬੱਚੇ ਇਕੱਠੇ ਖੇਡਦੇ ਨੇ ਇਸ ਲਈ ਕਿਉਂਕਿ ਉਹ ਬਾਲ ਬੁੱਧ ਆਪਣੇ ਵਿੱਚ ਉਹ ਬਦਲਾ ਨਹੀਂ ਰੱਖਦਾ, ਈਰਖਾ ਨਹੀਂ ਰੱਖਦਾ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਉਹ ਫਿਰ ਉਸ ਬੱਚੇ ਦੀ ਬੁੱਧੀ ਦੀ ਤਰ੍ਹਾਂ ਸੁਧ ਨਾ ਕਰਤ ਮੋਹ ਦਰੋਹ ਕੀ, ਫ੍ਰੀ ਆਫ ਡਿਸੀਟ ਐਂਡ ਇਨਫੈਚੁਏਸ਼ਨ, ਕਿ ਉਹਦੇ ਚ ਕੋਈ ਧਰੋਹ ਨਹੀਂ ਹੁੰਦਾ, ਕੋਈ ਉਹਦੇ ਚ ਵੈਰ ਵਿਰੋਧ ਨਹੀਂ ਹੁੰਦਾ, ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ। ਸ਼ਰਵਨ ਉਸਤਤ ਨਿੰਦਾ ਸਮਤੁਲ ਸੁਰਤ ਲਿਵ, ਕਿ ਜਿਸ ਦੀ ਸੁਰਤ ਵਾਹਿਗੁਰੂ ਦੀ ਯਾਦ ਚ ਜੁੜੀ ਹੋਈ ਹੈ ਉਹਨੂੰ ਕੋਈ ਉਸਤਤ ਕਰੇ ਉਹਨੂੰ ਫਰਕ ਨਹੀਂ ਪੈਂਦਾ, ਉਹਦੀ ਕੋਈ ਨਿੰਦਿਆ ਕਰੇ ਉਹਨੂੰ ਫਰਕ ਨਹੀਂ ਪੈਂਦਾ, ਉਹ ਇਹ ਸਭ ਤੋਂ ਉੱਪਰ ਉੱਠ ਜਾਂਦਾ ਹੈ। ਲੋਚਨ ਧਿਆਨ ਲਿਵ ਕੰਚਨ ਔਰ ਲੋਹ ਕੀ, ਉਹਦੇ ਲਈ ਕੰਚਨ ਸੋਨੇ ਨੂੰ ਕਹਿੰਦੇ ਨੇ, ਲੋਹਾ ਆਇਰਨ ਹੈ ਆਬਵੀਅਸਲੀ, ਕਿ ਉਹਦੇ ਲਈ ਕੋਈ ਸੋਨੇ ਔਰ ਲੋਹੇ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਮਤਲਬ ਇਹ ਨਹੀਂ ਹੈ ਕਿ ਉਹ ਕੰਚਨ ਦਾ ਮਤਲਬ ਜਿਹਨਾਂ ਦੇ ਕੋਲ ਸੋਨਾ ਹੈ ਉਹ ਅਮੀਰਾਂ ਵੱਲ ਦੇਖ ਕੇ ਉਹਨਾਂ ਦਾ ਕੋਈ ਜ਼ਿਆਦਾ ਚਹੇਤਾ ਨਹੀਂ ਬਣ ਜਾਂਦਾ, ਤੇ ਜਿਹੜੇ ਗਰੀਬ ਲੋਹਾ ਵਰਤਨ ਵਾਲੇ ਨੇ, ਕਿਰਤੀ ਨੇ, ਉਹਨਾਂ ਪ੍ਰਤੀ ਉਹਨਾਂ ਦੀ ਕੋਈ ਘਟੀਆਪਨ ਨਹੀਂ ਹੁੰਦਾ, ਉਹ ਇਸ ਸਭ ਤੋਂ ਉੱਪਰ ਹੁੰਦੇ ਨੇ। ਨਾਸਕਾ ਸੁਗੰਧ ਬਿਰਗੰਧ ਸਮਸਰ ਤਾਕੇ, ਕਿ ਉਹਨਾਂ ਦੇ ਲਈ ਫ੍ਰੈਗਰੈਂਸ ਔਰ ਫਾਊਲ ਸਮੈਲ ਉਹ ਕੋਈ ਬਹੁਤਾ ਫਰਕ ਨਹੀਂ ਰੱਖਦੀ। ਮਤਲਬ ਇਹ ਹੈ ਕਿ ਉਹਨਾਂ ਦੇ ਕੋਲ ਇੱਕੋ ਲੋਕ ਜਿਹੜੇ ਬਹੁਤ ਤਰਫਲੇ ਲਾ ਕੇ ਤੁਰੇ ਫਿਰਨ, ਤੇ ਇੱਕੋ ਜਿਹੜੇ ਵਿਚਾਰੇ ਅਫੋਰਡ ਨਾ ਕਰ ਸਕਦੇ ਹੋਣ, ਮਿਹਨਤ ਕਰਦੇ ਨੇ, ਉਹਨਾਂ ਕੋਲੋਂ ਪਸੀਨੇ ਦੀ ਕਈਆਂ ਨੂੰ ਬਦਬੂ ਆਉਂਦੀ, ਪਰ ਉਹਨਾਂ ਲਈ ਉਹ ਵੀ ਉਨੇ ਹੀ ਪਿਆਰੇ ਨੇ ਜਿੰਨੇ ਫ੍ਰੈਗਰੈਂਸ ਵਾਲੇ ਨੇ, ਜਿਨ੍ਹਾਂ ਨੇ ਅੱਜ ਕੱਲ੍ਹ ਤਾਂ ਆਰਟੀਫਿਸ਼ੀਅਲ ਆਏ ਹੁੰਦੇ, ਭਾਵੇਂ ਦੂਜੇ ਦਿਨ ਇੱਛਾ ਹੀ ਆਉਂਦੀਆਂ ਹੋਣ। ਜੇਬਾ ਸਮਾਨ ਬਿਖ ਅੰਮ੍ਰਿਤ ਨਾ ਬੋਹ ਕੀ, ਉਹਨਾਂ ਦੇ ਅੰਦਰ ਅੰਮ੍ਰਿਤ ਔਰ ਜ਼ਹਿਰ ਉਹਦੇ ਚ ਵੀ ਕੋਈ ਫਰਕ ਨਹੀਂ ਹੁੰਦਾ। ਔਰ ਅਖੀਰ ਚ ਭਾਈ ਸਾਹਿਬ ਨੇ ਕਿਹਾ ਕਰ ਚਾਰ ਕਰਮ ਅਕਰਮ ਅਪਥ ਪਥ, ਕਰ ਹੱਥਾਂ ਨੂੰ ਕਹਿੰਦੇ ਨੇ, ਚਾਰ ਪੈਰਾਂ ਨੂੰ ਕਹਿੰਦੇ ਨੇ, ਕਿ ਉਹਨਾਂ ਦੇ ਹੱਥ ਔਰ ਪੈਰ ਕਈ ਵਾਰ ਭਾਵੇਂ ਅਚਨਚੇਤ ਜਾਂ ਅਣਜਾਣੇ ਦੇ ਵਿੱਚ ਅਪਥ ਪਥ ਉਸ ਰਸਤੇ ਦੇ ਵੀ ਤੁਰ ਪੈਣ ਜਿਹੜਾ ਠੀਕ ਰਸਤਾ ਨਹੀਂ ਹੈ। ਪਥ ਰਸਤੇ ਨੂੰ ਕਹਿੰਦੇ ਨੇ। ਕਿਰਤ ਬਿਰਤ ਸਮ ਉਕਤ ਨਾ ਦਰੋਹ ਕੀ, ਪਰ ਉਸ ਹਾਲਤ ਦੇ ਵਿੱਚ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਡਿਸੀਟ, ਕੋਈ ਫਾਲਸਹੁੱਡ, ਕੋਈ ਇਲ ਡੀਡਸ ਨਹੀਂ ਹੁੰਦੀਆਂ। ਉਹ ਬਿਲਕੁਲ ਬਾਲ ਬੁੱਧੀ ਵਾਂਗ ਬਿਲਕੁਲ ਇੱਕ ਪਵਿੱਤਰ ਮਨ ਵਾਲੇ, ਪਵਿੱਤਰ ਰੋਹ ਵਾਲੇ, ਉਸਤਤ ਨਿੰਦਿਆ ਤੋਂ ਦੂਰ, ਲੋਹੇ ਸੋਨੇ ਤੋਂ ਦੂਰ, ਖੁਸ਼ਾਮਦ ਔਰ ਨਿੰਦਿਆ ਤੋਂ ਪਰੇ ਉਹ ਉਸ ਰੱਬ ਦੀ ਯਾਦ ਦੇ ਵਿੱਚ, ਰੱਬ ਦੀ ਇਬਾਦਤ ਦੇ ਵਿੱਚ ਜੁੜੇ ਹੁੰਦੇ ਨੇ। ਇਸੇ ਅਵਸਥਾ ਨੂੰ ਹੀ ਗੁਰੂ ਗ੍ਰੰਥ ਸਾਹਿਬ 'ਚ, ਗੁਰਬਾਣੀ ਦੇ ਵਿੱਚ ਅਸੀਂ ਸਹਿਜ ਅਵਸਥਾ ਕਹਿੰਦੇ, ਔਰ ਇਸੇ ਪ੍ਰਥਾਏ ਅਸੀਂ ਫਿਰ ਕਹਿੰਦੇ ਹਾਂ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਬੇਪਰਵਾਹ ਹੋ ਕੇ ਉਹ ਮਨੁੱਖ ਹੁਕਮੀ ਬੰਦਾ ਬਣ ਕੇ, ਰੱਬ ਦਾ ਬੰਦਾ ਬਣ ਕੇ ਇਸ ਜੀਵਨ ਨੂੰ ਉਸ ਰੱਬ ਦੀ ਯਾਦ ਦੇ ਵਿੱਚ, ਰੱਬ ਦੇ ਹੁਕਮ ਦੇ ਵਿੱਚ ਗੁਜ਼ਾਰਦੇ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਰਾਮ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।